ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਹਾਲਾਤਾਂ ਤੇ ਨਜ਼ਰ ਮਾਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਵਿਰਦੀ, ਕਲੋਵਰ ਸਤਨਾਮ ਸਿੰਘ, ਸ਼ੇਰਗਿੱਲ ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਫਰੈਜਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜਾ ਮਾਮਲਾ ਪੈਸਿਆਂ ਵਾਲਾ ਵਿਰੋਧੀ ਧਿਰਾਂ ਆ ਉਸ ਦੇ ਵਿੱਚ ਭਿੜੀਆਂ। ਸੋ ਜੀ ਐਕਚੁਅਲੀ ਇਹ ਮਾਮਲਾ ਜਿਹੜਾ ਜੀ ਤੁਸੀਂ ਕਹਿ ਲਓ ਕਿ ਇਸ ਵੇਲੇ ਵੱਡੇ ਰੂਪ ਦੇ ਵਿੱਚ ਜਿਹੜਾ ਜੀ ਉਹ ਉੱਭਰ ਰਿਹਾ, ਕਿਉਂਕਿ ਪਹਿਲਾਂ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਕੁਛ ਅਰਥਚਾਰੇ ਦਾ ਜਿਹੜਾ ਜੀ ਉਹ ਚੱਲਦਾ ਰਿਹਾ ਉਹਨੂੰ ਦੱਬੀ ਜਿਹੜਾ ਜੀ ਉਹ ਰੱਖਿਆ, ਚਾਹੇ ਉਹ 370 ਵਾਲਾ ਮਾਮਲਾ ਹੋਵੇ ਤੇ ਚਾਹੇ ਸਾਧਵੀ ਪ੍ਰਗਿਆ ਵਰਗੇ ਜਿਹੜੇ ਜੀ ਉਹ ਛੱਡੇ ਗਏ ਬਿਆਨ ਹੋਣ ਕਿ ਧਿਆਨ ਜਿਹੜਾ ਉਹ ਡਾਈਵਰਟ ਰੱਖਿਆ ਜਾਵੇ। ਹੁਣ ਜਦੋਂ RBI ਜਿਹੜੀ ਸੀ ਉਹਨੇ ਜਦੋਂ ਪੈਸਾ ਦਿੱਤਾ ਤੇ ਦਿੱਲੀ ਜਿਹੜੀ ਹੈ ਜੀ ਉਹ ਥੈਲਿਓ ਬਾਹਰ ਆਈ ਆ ਕਿ ਕੀ ਹਾਲਾਤ ਜਿਹੜੇ ਆ ਜੀ ਉਹ ਬਣ ਗਏ ਆ ਇਸ ਵੇਲੇ ਇਕੋਨਮੀ ਦੇ। ਇੱਕ ਨਾਮ ਜਿਹੜਾ ਬੜੀ ਦੇਰ ਤੋਂ ਸੁਣਦੇ ਆ, ਖੇਤਾਨ, ਇਹ ਪੱਖਿਆਂ ਦੇ ਵਿੱਚ ਨਾਮ ਹੈ ਜੀ, ਉਹ ਵੀ ਡੁੱਬ ਗਿਆ। ਤੇ ਉਹ ਹੁਣ ਨਾਮ ਜਿਹੜਾ ਜੀ ਉਹ ਰਹਿ ਜੂਗਾ। ਕੰਪਨੀ ਜਿਹੜੀ ਆ ਉਹ ਆਉਂਦੇ ਦਿਨਾਂ ਦੇ ਦੌਰਾਨ ਬੈਂਕਰਪਸੀ ਜਿਹੜੀ ਜੀ ਉਹ ਫਾਈਲ ਕਰ ਦੂਗੀ ਔਰ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਜੀ ਉਹ ਇਸੇ ਤਰੀਕੇ ਦੇ ਨਾਲ ਡੁੱਬ ਰਹੀਆਂ ਨੇ, ਇੱਕ ਜਿਹੜਾ ਜੀ ਉਹ ਕਰਕੇ। ਸ਼ਾਇਦ ਕੋਈ ਇੱਕ ਦੋ ਹੀ ਜਿਹੜੀਆਂ ਦੀ ਖਾਸਮ ਖਾਸ ਨੇ ਉਹਨਾਂ ਦੀਆਂ ਉਹ ਰਹਿ ਜਾਣੀਆਂ ਨੇ ਜੇ ਮੌਜੂਦਾ ਹਾਲਾਤ ਜਿਹੜੇ ਜੀ ਉਹ ਰਹੇ। ਕਾਂਗਰਸ ਦੇ ਵੱਲੋਂ ਇਸ ਜਿਹੜਾ ਫੈਸਲਾ ਕੀਤਾ ਗਿਆ RBI ਦੇ ਵੱਲੋਂ 1.76 ਲੱਖ ਕਰੋੜ ਰੁਪਏ ਜਿਹੜਾ ਕੇਂਦਰ ਦੀ ਸਰਕਾਰ ਨੂੰ ਦੇਣ ਦਾ, ਇਸ ਮਾਮਲੇ ਨੂੰ ਵਿਨਾਸ਼ਕਾਰੀ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਕਾਂਗਰਸ ਜਿਹੜੀ ਹੈ ਜੀ ਉਹ ਕਹਿੰਦੀ ਆ ਕਿ ਮੌਜੂਦਾ ਸਰਕਾਰ ਨੇ ਦੇਸ਼ ਦੇ ਅਰਥਚਾਰੇ ਨੂੰ ਕੰਗਾਲੀ ਤੇ ਆਰਥਿਕ ਐਮਰਜੈਂਸੀ ਦੇ ਵੱਲ ਜਿਹੜਾ ਜੀ ਉਹ ਧੱਕ ਦਿੱਤਾ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਆਨੰਦ ਸ਼ਰਮਾ ਸਣੇ ਕਈ ਕਾਂਗਰਸੀ ਆਗੂਆਂ ਨੇ ਇਸ ਮਾਮਲੇ ਦੇ ਉੱਤੇ ਸਰਕਾਰ ਨੂੰ ਘੇਰਨ ਦੇ ਜਿਹੜਾ ਜੀ ਉਹ ਯਤਨ ਕੀਤੇ ਆ। ਇਹ ਕਿਹਾ ਜਾ ਰਿਹਾ ਕਿ ਜਿਹੜੀ ਨੋਟਬੰਦੀ ਸੀ ਤੇ GST ਉਹਦੇ ਪ੍ਰਭਾਵ ਅਸਲ ਦੇ ਵਿੱਚ ਹੁਣ ਜਿਹੜੇ ਜੀ ਉਹ ਦਿਸਣ ਲੱਗੇ ਆ ਔਰ ਇਸ ਤਰ੍ਹਾਂ ਦੇ ਦਿਸਣ ਲੱਗੇ ਆ ਕਿ ਇਹ ਸ਼ਾਇਦ ਮੁਲਕ ਨੂੰ ਇਸ ਤਰ੍ਹਾਂ ਦੇ ਗੰਭੀਰ ਮੰਦਵਾੜੇ ਵੱਲ ਨੂੰ ਜਿਹੜਾ ਇਸ ਤਰ੍ਹਾਂ ਦੇ ਗੰਭੀਰ ਰਿਸੈਸ਼ਨ ਵੱਲ ਨੂੰ ਧੱਕ ਦੇਣਗੇ ਜਿੱਥੋਂ ਉਹਦਾ ਨਿਕਲ ਸਕਣਾ ਬਹੁਤ ਜਿਹੜਾ ਜੀ ਔਖਾ ਹੋਊਗਾ। ਉਧਰ ਵਿੱਤ ਮੰਤਰੀ ਜਿਹੜੀ ਨਿਰਮਲਾ ਸੀਤਾਰਮਨ ਹੈ ਉਹਨੇ RBI ਦੇ ਰਾਖਵੇਂ ਭੰਡਾਰ ਚੋਰੀ ਕਰਨ ਦੇ ਲੱਗ ਰਹੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ ਤੇ ਇਹ ਕਿਹਾ ਕਿ ਕਾਂਗਰਸ ਨੂੰ ਇਸ ਤਰ੍ਹਾਂ ਦੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀਆਂ ਸਰਕਾਰਾਂ ਦੇ ਵਿੱਚ ਵਿੱਤ ਮੰਤਰੀ ਰਹੇ ਆਗੂਆਂ ਦੇ ਨਾਲ ਸਲਾਹ ਮਸ਼ਵਰਾ ਜਿਹੜਾ ਜੀ ਉਹ ਕਰ ਲੈਣਾ ਚਾਹੀਦਾ। ਵਿੱਤ ਮੰਤਰੀ ਕਹਿੰਦੀ ਹੈ ਕਿ ਜਿਹੜਾ ਜਲਾਨ ਪੈਨਲ ਨੇ RBI ਦੀ ਵਾਧੂ ਜਿਹੜਾ ਪੈਸਾ ਸੀਗਾ ਇਹਦੇ ਨਾਲ ਜੁੜਿਆ ਮਸਲਾ ਪਿਛਲੇ 2 ਪੈਨਲਾਂ ਦੀ ਤਰਜ਼ ਦੇ ਉੱਤੇ ਵਿਚਾਰਿਆ ਸੀਗਾ ਤੇ ਇਸ ਮੌਕੇ ਕਿਸੇ ਵੀ ਫਾਰਮੂਲੇ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਵਿੱਤੀ ਸਥਿਰਤਾ ਤੇ ਹੰਗਾਮੀ ਹਾਲਤ ਜਿਹੜੀ ਆ ਜੀ ਇਹਦੇ ਅਹਿਮ ਪੱਖਾਂ ਨੂੰ ਵਿਚਾਰਿਆ ਗਿਆ ਸੀਗਾ। ਜਿਹੜੇ RBI ਦੇ ਗਵਰਨਰ ਹੈ ਜੀ ਉਹਨਾਂ ਦਾ ਰੋਲ ਇਹਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਬੜਾ ਅਹਿਮ ਰਿਹਾ ਕਿਉਂਕਿ ਉਹਨਾਂ ਦਾ ਜਿਹੜਾ ਪਿਛੋਕੜ ਸੀਗਾ ਜੀ ਉਹ ਇਸ ਫੀਲਡ ਦਾ ਜਿਹੜਾ ਜੀ ਹੁੰਦਾ ਸੀ ਅਰਥਚਾਰੇ ਦਾ। ਜਿਹੜੇ ਮੌਜੂਦਾ RBI ਦਾ ਗਵਰਨਰ ਆ ਜੀ ਉਹਦਾ ਪਿਛੋਕੜ ਜਿਹੜਾ ਜੀ ਉਹ ਇਸ ਤਰ੍ਹਾਂ ਦਾ ਨਹੀਂ ਹੈਗਾ ਜਿੱਥੋਂ ਕਿ ਦੂਰ ਅੰਦੇਸ਼ੀ ਦੀ ਆਸ ਜਿਹੜੀ ਹੈ ਜੀ ਉਹ ਕੀਤੀ ਜਾ ਸਕੇ। ਉਹਨੂੰ ਉਂਝ ਹੀ ਜਿਹੜਾ ਜੀ ਫਿੱਟ ਕੀਤਾ ਗਿਆ ਔਰ ਰਬੜ ਸਟੈਂਪ ਬਣਾ ਕੇ ਜਿਹੜਾ ਜੀ ਉਹ ਲਿਆਂਦਾ ਗਿਆ ਤਾਂ ਕਿ ਸਰਕਾਰ ਜਿਹੜੀ ਆ ਉਹ ਆਪਣੇ ਫੈਸਲੇ ਉਹਦੇ ਤੋਂ ਸੌਖਿਆਂ ਜਿਹੜਾ ਜੀ ਉਹ ਕਰਵਾ ਸਕੇ, ਜਿਹੜੇ ਕਿ ਪਹਿਲਾਂ ਜਿਹੜੇ ਅਸਤੀਫਾ ਦੇ ਗਏ ਲਾਂਭੇ ਹੋ ਗਏ ਰਘੂ ਰਾਮ ਰਾਜਨ ਵਰਗੇ ਜਿਹੜੇ RBI ਦੇ ਡਾਇਰੈਕਟਰ ਸੀ ਉਹਨਾਂ ਨੇ ਨਹੀਂ ਸੀ ਕਰਨਾ ਜੀ। ਤੇ ਅੱਗੇ ਪਾਕਿਸਤਾਨ ਦੀ ਜੇ ਗੱਲ ਕਰੀਏ ਤਾਂ ਉਹ ਭਾਰਤ ਵਾਲੇ ਮਾਮਲੇ ਦੇ ਵਿੱਚ ਹੋਰ ਸਖਤੀ ਵੀ ਕਰ ਸਕਦਾ ਹੈ। ਦੇਖੋ ਜੀ ਕਰ ਰਿਹਾ। ਦੇਖੋ ਪਾਕਿਸਤਾਨ ਦੇ ਕੋਲੇ ਵੀ ਚੋਇਸ ਬਹੁਤੀ ਨਹੀਂ ਗਈ ਕਿਉਂਕਿ ਪਾਕਿਸਤਾਨ ਹੋਵੇ ਭਾਰਤ ਹੋਵੇ ਉੱਥੋਂ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਨੂੰ ਇੱਕ ਰਾਗ ਜਿਹੜਾ ਜੀ ਉਹ ਅਲਾਪਣਾ ਹੀ ਪੈਂਦਾ ਤੇ ਦੋਵਾਂ ਮੁਲਕਾਂ ਦੇ ਤੁਸੀਂ ਕਹਿ ਲਓ ਕਿ ਵਿਰੋਧ ਦੇ ਵਿੱਚ ਜਿਹੜਾ ਜੀ ਔਰ ਕਿਉਂਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉੱਥੇ ਇਮਰਾਨ ਖਾਨ ਹੋਰਾਂ ਦੇ ਉੱਤੇ ਲਗਾਤਾਰ ਜਿਹੜਾ ਜੀ ਉਹ ਦੂਸ਼ਣਬਾਜ਼ੀ ਲਾ ਰਹੀਆਂ ਨੇ। ਹੁਣ ਇਹ ਪਤਾ ਲੱਗ ਰਿਹਾ ਹੈ ਕਿ ਪਾਕਿਸਤਾਨ ਜਿਹੜਾ ਉਹ ਭਾਰਤ ਦੇ ਵਾਸਤੇ ਆਪਣਾ ਜਿਹੜਾ ਹਵਾਈ ਖੇਤਰ ਹੈ ਜਿਹੜਾ ਅਸਮਾਨ ਹੈ ਜੀ ਉਹਨੂੰ ਬੰਦ ਕਰ ਸਕਦਾ।
ਜਿਹੜੇ ਪਾਕਿਸਤਾਨ ਦੇ ਮੰਤਰੀ ਨੇ ਚੌਧਰੀ ਫਵਾਦ ਹੁਸੈਨ, ਉਹਨੇ ਇਹ ਗੱਲ ਕਹੀ ਆ ਕਿ ਇਮਰਾਨ ਸਰਕਾਰ ਜਿਹੜਾ ਦੀ ਉਹ ਭਾਰਤ ਦੇ ਵਾਸਤੇ 에ਅਰ ਸਪੇਸ ਜਿਹੜਾ ਦੀ ਉਹ ਪੂਰੇ ਤਰੀਕੇ ਦੇ ਨਾਲ ਬੰਦ ਕਰਨ ਦੇ ਵਾਸਤੇ ਵਿਚਾਰ ਕਰ ਰਹੀ ਹੈ। ਫਵਾਦ ਹੋਰਾਂ ਨੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਤੇ ਭਾਰਤ ਦੇ ਵਿੱਚ ਹੋਣ ਵਾਲੇ ਵਪਾਰ ਦੇ ਲਈ ਪਾਕਿਸਤਾਨ ਦੇ ਰਾਹਾਂ ਦਾ ਇਸਤੇਮਾਲ ਕਰਨ ਦੇ ਉੱਤੇ ਵੀ ਪੂਰੇ ਤਰੀਕੇ ਦੇ ਨਾਲ ਪਾਬੰਦੀ ਜਿਹੜੀ ਹੈ ਜੀ ਉਹ ਲਾਈ ਜਾਣ ਦੇ ਪੂਰੇ ਅਸਾਰ ਜਿਹੜੇ ਜੀ ਉਹ ਹੈ ਨੇ ਜੀ। ਇਹਨਾਂ ਫੈਸਲਿਆਂ ਦੇ ਕਾਨੂੰਨੀ ਪੱਖ ਤੋਂ ਇਹਦੇ ਉੱਤੇ ਜਿਹੜਾ ਜੀ ਉਹ ਵਿਚਾਰ ਕੀਤਾ ਜਾ ਰਿਹਾ। ਜਦੋਂ ਬਾਲਾਕੋਟ 에ਅਰ ਸਟ੍ਰਾਈਕ ਹੋਈ ਸੀ ਤਾਂ ਉਸ ਤੋਂ ਬਾਅਦ ਪਾਕਿਸਤਾਨ ਨੇ 140 ਦਿਨਾਂ ਤੱਕ ਆਪਣਾ 에ਅਰ ਸਪੇਸ ਜਿਹੜਾ ਜੀ ਉਹ ਬੰਦ ਰੱਖਿਆ ਸੀਗਾ। ਹੁਣ ਸਵਾਲ ਥੋੜਾ ਜਿਹਾ ਇਹ ਜ਼ਰੂਰ ਆਉਂਦਾ ਹੈ ਕਿ ਇਹਦੇ ਨਾਲ ਮੁਲਕ ਨੂੰ ਕਿੰਨਾ ਨੁਕਸਾਨ ਜਿਹੜਾ ਜੀ ਉਹ ਹੁੰਦਾ, ਕਿਉਂਕਿ ਜਦੋਂ 에ਅਰ ਸਪੇਸ ਬੰਦ ਹੁੰਦਾ ਤੇ ਮੋਸਟਲੀ ਜਿਹੜਾ ਜੀ ਭੁਗਤਦੇ ਆ ਉਹ ਆਮ ਲੋਕ ਭੁਗਤਦੇ ਆ। ਏਅਰਲਾਈਨਾਂ ਦੀਆਂ ਟਿਕਟਾਂ ਮਹਿੰਗੀਆਂ ਹੋ ਜਾਂਦੀਆਂ, ਉਹ ਜਿਹੜੀ ਦੀ ਟਿਕਟ ਹਾਈ ਪ੍ਰਾਈਸ ਤੇ ਕਰਦੇ ਆ ਲੋਕ, ਮਹਿੰਗੀਆਂ ਟਿਕਟਾਂ ਜਿਹੜੀਆਂ ਦੀ ਉਹ ਲੈਂਦੇ ਆ। ਆਮ ਲੋਕਾਂ ਦੇ ਉੱਤੇ ਸਭ ਤੋਂ ਵੱਧ ਜਿਹੜਾ ਜੀ ਇਹਦਾ ਅਸਰ ਉਹ ਪੈਂਦਾ ਜੀ। ਉਧਰ ਜਿਹੜਾ ਕਰਤਾਰਪੁਰ ਦਾ ਲਾਂਘਾ ਜੀ, ਇਹਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਅਟਕਲਾਂ ਜਿਹੜੀਆਂ ਦੀ ਉਹ ਲੱਗੀਆਂ ਜਾਂਦੀਆਂ ਨੇ। ਖਾਸ ਤੌਰ ਦੇ ਉੱਤੇ ਇਸ ਪਾਸੇ ਸੁਬਰਾਮਣੀਅਮ ਸਵਾਮੀ ਦੇ ਬਿਆਨ ਤੋਂ ਬਾਅਦ ਅਜੇ ਤੱਕ ਭਾਜਪਾ ਦੇ ਵੱਲੋਂ ਇਸ ਬਿਆਨ ਨੂੰ ਕੱਟਿਆ ਨਾ ਜਾਣਾ ਕਈ ਸਵਾਲ ਖੜੇ ਕਰ ਰਿਹਾ। ਔਰ ਇਹ ਵੀ ਕਿਹਾ ਜਾ ਰਿਹਾ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਵੀ ਉਹਦੇ ਤੇ ਦਬਾਅ ਪੈ ਸਕਦਾ ਇਸ ਜਿਹੜਾ ਜੀ ਉਹ ਲਾਂਘੇ ਨੂੰ ਲੈ ਕੇ। ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ 3 ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਜਾਣਾ ਜੀ, ਇਹਦੀ ਤਜਵੀਜ਼ ਕੇਂਦਰ ਦੀ ਸਰਕਾਰ ਨੂੰ ਭੇਜੀ, ਜਿਹਨੂੰ ਕੇਂਦਰ ਨੇ ਸਹਿਮਤੀ ਦੇ ਦਿੱਤੀ ਸੀ, ਪਰ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਦੇ ਆਦੇਸ਼ ਜਿਹੜੇ ਉਹ ਦੇਰੀ ਦੇ ਨਾਲ ਮਿਲੇ। ਇਹ ਵਫਦ ਜਿਹੜਾ ਜੀ ਉਹ ਭੇਜਣ ਦਾ ਮਾਮਲਾ ਹਾਲ ਦੀ ਘੜੀ ਲਟਕ ਗਿਆ ਜੀ। ਔਰ ਦੁਬਾਰਾ ਤੋਂ ਜਿਹੜਾ ਜੀ ਇਹ ਫੇਰ ਅਪਲਾਈ ਸੈਂਟਰ ਦੀ ਸਰਕਾਰ ਨੂੰ ਜਿਹੜਾ ਜੀ ਉਹ ਕਰਨਾ ਪੈਣਾ। ਜੇ ਇਧਰ ਭਾਰਤ ਵਾਲੀ ਸਾਈਡ ਦੇ ਉੱਤੇ ਜਿਹੜਾ ਜੀ ਉਹ ਗੱਲ ਕਰੀਏ ਤਾਂ ਬੱਜਰੀ ਜਿਹੜੀ ਹੈ ਜੀ ਉਹ ਸਮਾਪਤ ਹੋਣ ਕਰਕੇ ਇਸ ਸਾਈਡ ਦੇ ਉੱਤੇ ਉਸਾਰੀ ਵਾਲਾ ਜਿਹੜਾ ਜੀ ਉਹ ਕੰਮ ਰੁਕ ਗਿਆ। ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਜੀ ਬਣ ਰਿਹਾ ਹੋਵੇ ਤੇ ਉੱਥੇ ਬੱਜਰੀ ਜਿਹੜੀ ਜੀ ਉਹ ਮੁੱਕ ਜਾਵੇ, ਸਵਾਲ ਤਾਂ ਜਿਹੜੇ ਆ ਜੀ ਉਹ ਕਈ ਕਿਸਮ ਦੇ ਖੜੇ ਹੁੰਦੇ ਆ। ਹਾਂ, ਜੇ ਨਾ ਹੋਵੇ ਤੇ ਫਿਰ ਰੇਤ ਮਾਫੀਆ ਹੈਗਾ ਜੀ, ਉਹ ਤੋਂ ਅਗਵਾਈ ਜਾ ਸਕਦੀ। ਬਿਲਕੁਲ ਜੀ, ਬੜਾ ਕੁਛ ਆ, ਪਰ ਪਤਾ ਹੀ ਆ ਵੀ ਮੁੱਖ ਮੰਤਰੀ ਦੇ ਬਿਆਨ ਪਹਿਲਾਂ ਵੀ ਕਿਸ ਤਰ੍ਹਾਂ ਦੇ ਸੀ। ਅੱਗੇ ਬਰਗਾੜੀ ਮਾਮਲੇ ਵਾਲੀ ਜੇ ਗੱਲ ਕਰੀਏ, ਉਸ ਨੂੰ ਵੀ ਲੈ ਕੇ ਉਹਨੂੰ ਗੋਲਮੋਲ ਕਰਨ ਦੀਆਂ ਹੀ ਗੱਲਾਂ ਬਾਤਾਂ ਚੱਲ ਰਹੀਆਂ। ਐਕਚੁਅਲੀ ਜੀ ਇਹ ਐਸਾ ਭੰਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਕਰ ਦਿੱਤਾ ਗਿਆ। ਇਹਦੇ ਬਾਰੇ ਆਪਾਂ ਪਹਿਲਾਂ ਵੀ ਜਿਹੜੀ ਦੀ ਗੱਲ ਕੀਤੀ ਆ ਕਿ ਇਹੀ ਨਹੀਂ ਸਮਝ ਆ ਰਹੀ ਕਿ ਇਹਦੀ ਜਾਂਚ ਕਿਹਨੇ ਕਰਨੀ ਹੈ, ਇਹਦੀ ਜਾਂਚ ਕੌਣ ਕਰਦਾ ਸੀਗਾ ਤੇ ਇਹਦੀ ਜਾਂਚ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਊਗੀ। ਕਿਉਂਕਿ CBI ਨੇ ਜਦੋਂ ਇਹ ਕਲੋਜ਼ਰ ਰਿਪੋਰਟ ਲਾਈ ਸੀ, ਟੈਕਨੀਕਲੀ ਤੌਰ ਦੇ ਉੱਤੇ ਉਦੋਂ ਹੀ ਜਿਹੜਾ ਜੀ ਭੰਬਲ ਭੂਸਾ ਕ੍ਰੀਏਟ ਹੋ ਗਿਆ ਸੀਗਾ। ਉਹ ਇਸ ਤਰੀਕੇ ਨਾਲ ਕ੍ਰੀਏਟ ਹੋ ਗਿਆ ਸੀਗਾ ਕਿ ਜਦੋਂ ਪੰਜਾਬ ਵਿਧਾਨ ਸਭਾ ਨੇ ਇਹ ਪਾਸ ਕਰ ਦਿੱਤਾ ਕਿ CBI ਤੋਂ ਜਾਂਚ ਵਾਪਸ ਲਈ ਜਾ ਰਹੀ ਹੈ ਤੇ SIT ਇਹਦੀ ਜਿਹੜੀ ਜੀ ਉਹ ਜਾਂਚ ਕਰੂਗੀ, ਫਿਰ CBI ਜਾਂਚ ਕਿਵੇਂ ਕਰਦੀ ਰਹੀ, ਕੀ ਜਿਹੜਾ ਵਿਧਾਨ ਸਭਾ ਦਾ ਪਾਸ ਕੀਤਾ ਗਿਆ ਮਤਾ ਸੀ ਉਹਦੀ ਕੋਈ ਵੈਲਿਊ ਹੈ। ਜਦੋਂ ਕਲੋਜ਼ਰ ਰਿਪੋਰਟ ਜਿਹੜੀ ਜੀ ਉਹ CBI ਨੇ ਲਾ ਦਿੱਤੀ ਤਾਂ ਇਹਦੇ ਨਾਲ ਜਿਹੜਾ ਸੀ ਉਹ ਅਕਾਲੀ ਦਲ ਨੇ ਕੱਛਾਂ ਵਜਾਈਆਂ ਔਰ ਉਹ ਫੇਰ ਕਹਿੰਦੇ ਰਹੇ ਕਿ ਸੁਪਰੀਮ ਕੋਰਟ ਦੇ ਕਿਸੇ ਜੱਜ ਤੋਂ ਜਿਹੜੀ ਜੀ ਉਹ ਜਾਂਚ ਕਰਵਾ ਲਓ, ਕਿਉਂਕਿ ਅਕਾਲੀ ਦਲ ਨੂੰ ਨਾ ਜਸਟਿਸ ਜੋਰਾ ਸਿੰਘ ਕਮਿਸ਼ਨ ਦੇ ਉੱਤੇ ਕੋਈ ਜਿਹੜਾ ਜੀ ਭਰੋਸਾ ਸੀਗਾ, ਉਹਦੀ ਰਿਪੋਰਟ ਨੂੰ ਕੁਝ ਨਹੀਂ ਕੀਤਾ। CBI ਨੂੰ ਜਾਂਚ ਦੇ ਕੇ ਸਾਈਡ ਤੇ ਹੋ ਗਏ ਵੀ ਆਪੇ CBI ਨੇ ਗੋਲ-ਮੋਲ ਜਿਹੜਾ ਜੀ ਉਹ ਕਰ ਦੇਣਾ ਕੰਮ। 1.5 ਸਾਲ ਤੱਕ ਰਹੇ, ਉਦੋਂ ਕੁਛ ਨਾ ਕੀਤਾ। ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ ਉਹਨੇ ਬਾਰ-ਬਾਰ ਜਿਹੜਾ ਜੀ ਉਹ ਸੰਮਣ ਜਾਰੀ ਹੁੰਦੇ ਰਹੇ, ਉਹਦੇ ਮੂਹਰੇ ਪੇਸ਼ ਨਾ ਹੋਏ। ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਰਿਕਾਰਡ ਦੇਣ ਦਿੱਤਾ, ਨਾ ਅਕਾਲ ਤਖਤ ਨੂੰ ਕੋਈ ਰਿਕਾਰਡ ਜਿਹੜਾ ਸੀ ਉਹ ਦੇਣ ਦਿੱਤਾ। ਤੋਂ ਹੁਣ ਜਦੋਂ CBI ਨੇ ਜਿਹੜਾ ਜੀ ਇਹ ਕਹਿਤਾ ਕਲੋਜ਼ਰ ਰਿਪੋਰਟ ਤੋਂ ਬਾਅਦ ਕਿ ਉਹ ਅਜੇ ਇਹਨੂੰ ਅੱਗੇ ਫਰਦਰ ਲਿਜਾਣਾ ਚਾਹੁੰਦੀ ਹੈ, ਇਹਦੀ ਫਰਦਰ ਜਾਂਚ ਕਰਨਾ ਚਾਹੁੰਦੀ ਆ, ਤੇ ਇਹ ਵੀ ਕਹਿਤਾ ਕਿ ਜਦੋਂ ਇਹ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਸੀ ਤੇ 2 ਪਾਕਿਸਤਾਨੀ SIM ਕਾਰਡ ਜਿਹੜੇ ਸੀ ਉਹ ਐਕਟਿਵ ਸੀ ਇਸ ਏਰੀਏ ਦੇ ਵਿੱਚ। ਇਹ ਇੱਕ ਭੰਬਲ ਭੂਸਾ ਨਵਾਂ ਜਿਹੜਾ ਜੀ ਉਹ ਕ੍ਰੀਏਟ ਕਰਨ ਵਾਲੀ ਜਿਹੜੀ ਜੀ ਉਹ ਗੱਲ ਹੈ, ਕਿਉਂਕਿ ਜੇ ਜਿਹੜਾ ਜੀ ਇਹ ਐਕਟਿਵ ਸੀਗੇ ਇਹ ਕਾਰਡ ਤੇ CBI 15 ਤੋਂ ਲੈ ਕੇ ਜਦੋਂ ਤੋਂ ਉਹਨੂੰ ਜਾਂਚ ਦਿੱਤੀ ਹੋਈ ਆ 19 ਤੱਕ ਕੀ ਕਰਦੀ ਰਹੀ ਜੀ, ਉਹ ਕਾਰਡ ਲੱਭਦੀ ਰਹੀ ਜਾਂ ਉਹ ਕਾਰਡ ਦੇ ਨੰਬਰ ਜਿਹੜੇ ਸੀ ਉਹ ਟਰੇਸ ਕਰਦੀ ਰਹੀ। ਜੇ ਟਰੇਸ ਕੀਤੇ ਤਾਂ ਉਹ ਕਿੱਥੇ ਗਏ? ਜਿਹੜੇ ਲੋਕਾਂ ਨੂੰ SIT ਨੇ ਜਿਹੜਾ ਜੀ ਦੋਸ਼ੀ ਤੱਕ ਠਹਿਰਾਤਾ ਸੀਗਾ, ਇੰਨੇ ਸਬੂਤ ਜਿਹੜੇ ਉਹ ਪੇਸ਼ ਕਰਤੇ ਸੀ, ਉਹਨਾਂ ਨੂੰ CBI ਕਦੋਂ ਮਿਲੀ, ਜਿਹਦੇ ਵਿੱਚ ਮਹਿੰਦਰਪਾਲ ਬਿੱਟੂ ਤੇ ਬਾਕੀ ਜਿਹੜੇ ਜੀ ਉਹਨਾਂ ਦੇ ਸਾਥੀ ਸ਼ਾਮਲ ਸੀਗੇ। ਇਉਂ ਲੱਗਦਾ ਜੀ ਕਿ ਇਹ ਮਿਲੀ ਭੁਗਤ ਵਾਲੀ ਜਿਹੜੀ ਖੇਡ ਆ
ਉਹ ਕਾਫੀ ਹੱਦ ਤੱਕ ਸਕਸੈਸ ਜਿਹੜੀ ਜੀ ਉਹ ਹੋ ਗਈ ਆ। ਜੋ ਕੁਛ ਜਿਹੜੀ ਦੀ ਉਹ ਸਰਕਾਰ ਕਰਨਾ ਚਾਹੁੰਦੀ ਸੀ, ਜੋ ਭੰਬਲ ਭੂਸਾ ਉਹ ਕ੍ਰੀਏਟ ਕਰਨਾ ਚਾਹੁੰਦੀ ਸੀ, ਉਹ ਭੰਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਹੋ ਗਿਆ। ਹੁਣ ਇਹ ਨਹੀਂ ਪਤਾ ਲੱਗ ਰਿਹਾ ਜੀ ਕਿ CBI ਜਾਂਚ ਕਰੂਗੀ। ਜੇ CBI ਨੂੰ ਲਿਖ ਕੇ ਦਿੱਤਾ ਜਾ ਰਿਹਾ ਕਿ ਉਹ ਫਰਦਰ ਜਾਂਚ ਕਰੇ, ਤੇ ਫਿਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜਾ SIT ਸੀ ਉਹ ਕਾਹਦੇ ਲਈ ਬਣਾਈ ਸੀਗੀ? ਜਿਹੜੇ SIT ਦੇ ਮੁਖੀ ਲਾਏ ਗਏ ਆ ਉਹੀ CBI ਨੂੰ ਜਿਹੜਾ ਜੀ ਉਹ ਲਿਖ ਰਹੇ ਆ ਕਿ ਤੁਸੀਂ ਫਰਦਰ ਜਾਂਚ ਇਸ ਮਾਮਲੇ ਦੇ ਵਿੱਚ ਕਰੋ। ਜੇ ਜਿਹੜੇ ਆਫੀਸਰ ਨੇ ਉਹ CBI ਨੂੰ ਲਿਖ ਰਹੇ ਆ ਕਿ ਫਿਰ ਉਹ ਆਫੀਸਰ ਉੱਪਰ ਨੇ ਜਾਂ ਵਿਧਾਨ ਸਭਾ ਜਿਹੜੀ ਉੱਪਰ ਹੈ, ਜਿੱਥੇ ਕਿ ਸਰਬਸੰਮਤੀ ਦੇ ਨਾਲ ਇਹ ਮਤਾ ਜਿਹੜਾ ਜੀ ਉਹ ਪਾਸ ਕੀਤਾ ਗਿਆ ਸੀਗਾ ਕਿ CBI ਤੋਂ ਜਾਂਚ ਜਿਹੜੀ ਉਹ ਵਾਪਸ ਲੈ ਕੇ ਤੇ ਪੰਜਾਬ ਪੁਲਿਸ ਨੂੰ ਇਹ ਜਾਂਚ ਦੇਣੀ ਹੈ। ਬਿਲਕੁਲ ਜੀ, ਲੋਕਾਂ ਨੂੰ ਮੂਰਖ ਬਣਾਉਂਦੇ ਬਣਾਉਂਦੇ ਜਿਹੜਾ ਲਾਅ ਐਂਡ ਆਰਡਰ ਆ ਉਹਨਾਂ ਨੇ ਆਪਣਾ ਜਲੂਸ ਕਢਾ ਲਿਆ। ਮੇਰੇ ਤੇ ਖਿਆਲ 'ਚ ਪੂਰੀ ਦੁਨੀਆ 'ਚ ਜਲੂਸ ਕਢਾ ਲਿਆ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ 8 ਜ਼ਿਮਨੀ ਹਲਕਿਆਂ ਦੇ ਵਿੱਚ ਚੋਣਾਂ ਦੀ ਸਥਿਤੀ ਬਣੀ ਹੋਈ ਆ, ਪਰ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਚੋਣਾਂ ਹੋਣ। ਬਿਲਕੁਲ ਜੀ, 8 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਦਾ ਮਾਹੌਲ ਜਿਹੜਾ ਜੀ ਉਹ ਬਣਦਾ ਜਾ ਰਿਹਾ। ਸਰਕਾਰ ਇਹਨੂੰ ਟਾਲਣ ਦੇ ਰੌਂ ਦੇ ਵਿੱਚ ਆ। ਦੇਖਣਾ ਇਹ ਆ ਕਿ ਕਿੰਨੀ ਦੇਰ ਸਰਕਾਰ ਜਿਹੜੀ ਹੈ ਜੀ ਇਹਨੂੰ ਟਾਲੇ, ਔਰ ਕੀ ਇਹ ਚੋਣਾਂ ਇਕੱਠੀਆਂ ਹੁੰਦੀਆਂ ਜਾਂ ਜਿਹੜਾ ਜੀ ਉਹ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜੀਆਂ ਦੀ ਉਹ ਹੁੰਦੀਆਂ ਨੇ। ਕਿਉਂਕਿ ਅਮਰਜੀਤ ਸਿੰਘ ਸੰਦੋਆ ਰੋਪੜ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ, ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਕਾਂਗਰਸ ਦੇ ਵਿੱਚ ਚਲੇ ਗਏ ਸੀ। ਦੋਨਾਂ ਨੇ ਆਪਣੇ ਅਸਤੀਫੇ ਸਪੀਕਰ ਨੂੰ ਦਿੱਤੇ, ਜਿਹੜੇ ਕਿ ਪੈਂਡਿੰਗ ਪਏ ਆ, ਅਜੇ ਤੱਕ ਇਹ ਮੰਨੇ ਨਹੀਂ ਗਏ। ਹਲਕਾ ਭਲੱਖ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਸਤੀਫਾ ਜਿਹੜਾ ਜੀ ਉਹ ਦਿੱਤਾ। ਉਹਨੇ ਪੰਜਾਬੀ ਏਕਤਾ ਪਾਰਟੀ ਬਣਾ ਕੇ ਜਿਹੜਾ ਜੀ ਹਲਕਾ ਲੋਕ ਸਭਾ ਬਠਿੰਡਾ ਤੋਂ ਚੋਣ ਲੜੀ ਵੀ ਤੇ ਹਾਰੀ ਵੀ, ਪਰ ਅਜੇ ਤੱਕ ਅਸਤੀਫਾ ਮਨਜ਼ੂਰ ਨਹੀਂ ਹੋਇਆ। 3 ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਸਨ ਜੀ, ਉਹਨਾਂ ਨੂੰ ਪੁੱਛਿਆ ਗਿਆ ਅਸਤੀਫਾ, ਕਹਿੰਦੇ ਜੀ ਮੈਂ ਦੇਤਾ। ਤਨਖਾਹ ਦਾ ਪੁੱਛਿਆ, ਕਹਿੰਦੇ ਤਨਖਾਹ ਤਾਂ ਲਊਂਗਾ ਕਿਉਂਕਿ ਮੈਂ ਵਿਧਾਇਕ ਹਾਂ ਤੇ ਵਿਧਾਇਕ ਵਾਲੇ ਕੰਮ ਜਿਹੜੇ ਜੀ ਉਹ ਕਰ ਰਿਹਾ। ਫਿਰ ਅਸਤੀਫੇ ਦਾ ਜਿਹੜਾ ਜੀ ਉਹ ਕੀ ਬਣਿਆ, ਉਹ ਕਹਿੰਦੇ ਜੀ ਇਹ ਤਾਂ ਜਿਹੜਾ ਸਪੀਕਰ ਨੇ ਜਿਹੜਾ ਉਹ ਸਵੀਕਾਰ ਕਰਨਾ। ਸਪੀਕਰ ਜਿਹੜਾ ਜੀ ਇਹ 3 ਜਿਹੜੇ ਅਸਤੀਫੇ ਤੇ ਇੱਕ ਮਾਸਟਰ ਬਲਦੇਵ ਸਿੰਘ ਵਾਲਾ ਜਿਹੜਾ ਅਸਤੀਫਾ ਹੈ ਜੀ, ਉਹਨੂੰ ਅਜੇ ਮਨਜ਼ੂਰ ਜਿਹੜਾ ਜੀ ਉਹ ਨਹੀਂ ਕਰ ਰਿਹਾ। ਇਸ ਮਾਮਲੇ ਦੇ ਵਿੱਚ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਬੇਸ਼ੱਕ ਇਹਨਾਂ ਨਹੀਂ ਦਿੱਤਾ, ਪਰ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਦੇ ਵਾਸਤੇ ਧਿਰ ਨੇ ਸਪੀਕਰ ਦੇ ਕੋਲੇ ਸ਼ਿਕਾਇਤ ਜਿਹੜੀ ਹੈ ਜੀ ਉਹ ਜ਼ਰੂਰ ਕੀਤੀ ਆ। ਆਮ ਆਦਮੀ ਪਾਰਟੀ ਦੇ 4 ਵਿਧਾਇਕ ਨੇ, ਕੰਵਰ ਸੰਧੂ, ਜਗਤਾਰ ਜੱਗਾ, ਪਿਰਮਲ ਸਿੰਘ ਖਾਲਸਾ, ਜਗਦੇਵ ਸਿੰਘ ਕਮਾਲੂ। ਇਹ ਕਈ ਮਹੀਨਿਆਂ ਤੋਂ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਜਿਹੜਾ ਜੀ ਉਹ ਪਾਰਟੀ ਤੋਂ ਵੱਖਰੇ ਹੋ ਕੇ ਜਿਹੜਾ ਜੀ ਉਹ ਚੱਲ ਰਹੇ ਆ। ਸਰਕਾਰ ਦੇ ਬਹੁਤ ਜਿਹੜਾ ਜੀ ਇਹ ਸੂਤ ਬੈਠ ਰਿਹਾ ਸਾਰਾ ਕੁਝ, ਕਿ ਜਦੋਂ ਵਿਰੋਧੀ ਧਿਰ ਹੀ ਹੈ ਨਹੀਂ, ਵਿਰੋਧੀ ਧਿਰ ਜਿਹੜੀ ਜੀ ਉਹ ਪਾੜ ਕੇ ਕੁਝ ਵਿਧਾਇਕਾਂ ਨੂੰ ਅਸਤੀਫੇ ਦਵਾ ਕੇ ਉਂਝ ਆਪਣੇ ਨਾਲ ਜਿਹੜਾ ਜੀ ਉਹ ਰੱਖਿਆ ਹੋਇਆ, ਅਸਤੀਫੇ ਮਨਜ਼ੂਰ ਨਹੀਂ ਕਰਵਾਏ ਜਾ ਰਹੇ। ਵਿਰੋਧੀ ਧਿਰ ਨਹੀਂ ਹੋਊਗੀ ਤੇ ਸਰਕਾਰ ਨੂੰ ਪੁੱਛਣ ਵਾਲਾ ਕੋਈ ਨਹੀਂ ਹੋਊਗਾ ਜੀ। ਔਰ ਇਹ ਜਿਹੜੀ ਸਥਿਤੀ ਆ, ਇਸ ਤਰ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਹੁਰਿਆਂ ਦੀ ਜਿਹੜੀ ਸਰਕਾਰ ਹੈ ਉਹ ਰੱਖਣਾ ਚਾਹੁੰਦੀ ਹੈ। ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਜਿਹੜੀ ਦੀ ਹੋ ਗਈ, ਜਿਹਦੇ ਕਰਕੇ ਇਹ ਸੀਟ ਵੀ ਮੁਕੇਰੀਆਂ ਵਾਲੀ ਵੀ ਜਿਹੜੀ ਉਹ ਖਾਲੀ ਹੋ ਗਈ। ਔਰ ਜਿਹੜੇ ਆਮ ਆਦਮੀ ਪਾਰਟੀ ਦੇ 5 ਵਿਧਾਇਕਾਂ ਦੇ ਹਲਕਿਆਂ ਦੇ ਵਿੱਚ ਜਿਹੜੇ ਦੀ ਜ਼ਿਮਨੀ ਚੋਣਾਂ ਦੇ ਅਸਾਰ ਨੇ, ਇਹਦੇ ਵਿੱਚੋਂ 3 ਵਿਧਾਇਕਾਂ ਦੇ ਅਸਤੀਫੇ ਜਿਹੜੇ ਦੀ ਉਹ ਜਿਵੇਂ ਤੁਹਾਨੂੰ ਦੱਸਿਆ ਕਿ ਪਏ ਨੇ। HS ਫੂਲਕਾ ਹੋਰਾਂ ਦਾ ਅਸਤੀਫਾ ਜਿਹੜਾ ਜੀ ਉਹ ਪ੍ਰਵਾਨ ਹੋ ਗਿਆ। ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਭਾਜਪਾ ਵਿਧਾਇਕ ਜਿਹੜੇ ਸੀਗੇ, ਉਹਦੇ ਜਿੱਤਣ ਤੋਂ ਬਾਅਦ ਇਹ 2 ਸੀਟਾਂ ਜਿਹੜੀਆਂ ਜੀ ਉਹ ਖਾਲੀ ਹੋਈਆਂ ਨੇ। ਹਲਕਾ ਦਾਖਾ ਜਿਹੜਾ ਜੀ ਉਹ ਖਾਲੀ ਹੋ ਗਿਆ। ਮੁਕੇਰੀਆਂ ਵਾਲੀ ਸੀਟ ਜਿਹੜੀ ਹੈ ਜੀ ਉਹ ਖਾਲੀ ਹੋ ਗਈ ਆ। ਹੁਣ ਵੇਖਣਾ ਇਹ ਹੋਊਗਾ ਕਿ ਇਹ ਜਿਹੜੀਆਂ ਸੀਟਾਂ ਨੇ ਇਹਨਾਂ ਦੇ ਉੱਤੇ ਕਿਹੜੇ ਤਰੀਕੇ ਦੇ ਨਾਲ ਚੋਣ ਇਕੱਠੀ ਕਰਾਉਂਦੀ ਆ ਸਰਕਾਰ, ਜਾਂ ਜਿਹੜੇ ਵੱਖਰੇ ਤੌਰ ਦੇ ਤੇ, ਕਿਉਂਕਿ ਸਰਕਾਰ ਨੇ ਰਿਕਮੈਂਡ ਕਰਕੇ ਭੇਜਣਾ ਹੁੰਦਾ। ਹਾਲ ਦੀ ਘੜੀ ਜਿਹੜਾ ਜੀ ਹਾਲਾਤ ਇਹੀ ਬਣ ਰਹੇ ਦਿਖਦੇ ਆ ਕਿ ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆਂ, ਇਹਨਾਂ ਦੀ ਜਿਹੜੀ ਚੋਣ ਆ ਉਹ ਇਕੱਠੇ ਤੌਰ ਦੇ ਉੱਤੇ ਹੋ ਸਕਦੀ ਹੈ 4 ਦੀ। ਔਰ 4 ਦੀ ਜਿਹੜੀ ਹੈ ਜੀ ਉਹਨੂੰ ਅਜੇ ਅਸਤੀਫਿਆਂ ਨੂੰ ਸ਼ਾਇਦ ਜਿਹੜਾ ਜੀ ਉਹ ਟਾਲਿਆ ਜਾਊਗਾ ਔਰ ਗਾਂਹ ਖਿੱਚਿਆ ਜਾਊਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਪਿੰਡ ਜਿਹੜੇ ਹੜ੍ਹਾਂ ਦੇ ਵਿੱਚ ਉਹ ਡੁੱਬੇ ਹੋਏ ਆ, ਪਰ ਉਹਨਾਂ ਨੂੰ ਕੋਈ ਆਸ ਦੀ ਕਿਰਨ ਨਹੀਂ ਦਿਖਾਈ ਰਹੀ ਜੀ। ਜਿਹੜੇ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਅਜੇ ਵੀ ਲੀਹ ਦੇ ਉੱਤੇ ਉਹ ਨਹੀਂ ਆ ਰਹੀ। ਉਹਦਾ ਕਾਰਨ ਜਿਹੜਾ ਨਾ ਜੀ ਉਹ ਥਾਂ ਥਾਂ ਤੋਂ ਟੁੱਟੇ ਬੰਨ੍ਹ ਸਭ ਤੋਂ ਵੱਡਾ ਜਿਹੜਾ ਜੀ ਉਹ ਕਾਰਨ ਹੈ। ਕਿਉਂਕਿ ਅਕਸਰ ਜਦੋਂ ਹੜ੍ਹ ਆਉਂਦਾ ਹੈ 30 ਕੁ ਦਿਨ ਜਿਹੜਾ ਜੀ ਪਾਣੀ ਲੱਥ ਜਾਂਦਾ ਤੇ 5-7 ਦਿਨਾਂ ਦੇ ਵਿੱਚ ਕਾਫੀ ਕੁਝ ਨਾਰਮਲ ਜਿਹੜਾ ਜੀ ਉਹ ਹੋ ਜਾਂਦਾ ਹੈ। ਪਰ ਇਸ ਵਾਰੀ ਇਸ ਤਰ੍ਹਾਂ ਦਾ ਕੁਝ ਜਿਹੜਾ ਜੀ ਉਹ ਨਹੀਂ ਦਿਸ ਰਿਹਾ। ਉਹਦਾ ਪ੍ਰਮੁੱਖ ਕਾਰਨ ਜਿਹੜਾ ਜੀ ਉਹ ਧੁੱਸੀ ਬੰਨ੍ਹ ਦਾ ਟੁੱਟਣਾ। 14 ਜਗ੍ਹਾ ਤੋਂ ਇਹ ਧੁੱਸੀ ਬੰਨ੍ਹ ਜਿਹੜਾ ਜੀ ਉਹ ਟੁੱਟਿਆ। ਅੱਜ 10 ਦਿਨ ਹੋ ਗਿਆ ਜੀ ਇਹ ਪਾਣੀ ਆਏ ਨੂੰ।
ਅਜੇ ਤੱਕ ਲੋਕਾਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਜਿਹੜੀਆਂ ਦੀ ਉਹ ਖੜੀਆਂ ਨੇ। ਕਈ ਪਿੰਡ ਅਜੇ ਵੀ 6-6 ਫੁੱਟ ਪਾਣੀ ਦੇ ਵਿੱਚ ਜਿਹੜਾ ਦੀ ਉਹ ਫਸੇ ਹੋਏ ਨੇ ਔਰ ਲੋਕ ਡੁੱਬੇ ਹੋਏ ਘਰਾਂ ਨੂੰ ਵੀ ਛੱਡਣ ਦੇ ਵਾਸਤੇ ਜਿਹੜਾ ਦੀ ਉਹ ਤਿਆਰ ਨਹੀਂ। ਭਵਿੱਖ ਦੀਆਂ ਸਮੱਸਿਆਵਾਂ ਕਿੰਨੀਆਂ ਨੇ, ਕਿੰਨੀਆਂ ਗੰਭੀਰ ਨੇ, ਇਹ ਬੇਸ਼ੱਕ ਅਜੇ ਕਿਸੇ ਨੂੰ ਨਾ ਦਿਸਦੀਆਂ ਹੋਣ, ਪਰ ਜਦੋਂ ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਦਿਸਣਗੀਆਂ, ਜਿਹਦੇ ਵਿੱਚ ਕਈ ਕਿਸਮ ਦੀਆਂ ਗੰਭੀਰ ਬਿਮਾਰੀਆਂ ਮਨੁੱਖਾਂ ਨੂੰ ਲੱਗਣ ਵਾਲੀਆਂ, ਪਸ਼ੂਆਂ ਨੂੰ ਜਿਹੜਾ ਦੀ ਉਹ ਲੱਗਣ ਵਾਲੀਆਂ, ਫਸਲਾਂ ਦੀ ਬਰਬਾਦੀ, ਉਹ ਤੋਂ ਅਗਲੀ ਫਸਲ ਜਿਹੜੀ ਉਹ ਬੀਜੀ ਜਾਊਗੀ ਨਾ ਨਹੀਂ ਬੀਜੀ ਜਾਊਗੀ, ਇਹ ਉਹ ਗੱਲਾਂ ਨੇ ਜਿਹੜੀਆਂ ਲੋਕਾਂ ਦੇ ਲੱਕ ਤੋੜ ਦੇਣਗੀਆਂ। ਜਾਣੀਆਂ ਚਹਿਲ, ਫਤਿਹਪੁਰ, ਕੰਗ ਖੁਰਦ, ਜਲਾਲਪੁਰ ਖੁਰਦ ਦੇ ਪਿੰਡਾਂ ਦੀਆਂ ਸੜਕਾਂ ਤੋਂ ਅਜੇ ਵੀ ਨਹੀਂ ਲੰਘਿਆ ਜਾ ਸਕਦਾ। 2.5 ਤੋਂ 3 ਫੁੱਟ ਪਾਣੀ ਸੜਕਾਂ ਦੇ ਉੱਤੇ ਫਿਰ ਰਿਹਾ। ਪਾਣੀ ਕਰਕੇ ਸੜਕਾਂ ਰੁੜ ਗਈਆਂ ਨੇ, ਲੋਕਾਂ ਦੀਆਂ ਮੁਸੀਬਤਾਂ ਵੱਧ ਗਈਆਂ ਨੇ। ਜਲੰਧਰ ਜ਼ਿਲ੍ਹੇ ਦੇ ਵਿੱਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ 18 ਪਾੜ ਜਿਹੜੇ ਪਏ, 11 ਫਲੋਰ ਸਬ ਡਿਵੀਜ਼ਨ ਦੇ ਨੇ। ਇਹਦੇ ਵਿੱਚ 6 ਬੰਨ੍ਹ ਜਿਹੜੇ ਜੀ ਬਣਾਏ ਗਏ ਆ, ਜਿਹਦੇ ਚ ਮੀਓਵਾਲ, ਮਾਓ ਸਾਹਿਬ, ਭੁੱਲੇਵਾਲ, ਨਵਾਂ ਪਿੰਡ, ਖਹਿਰਾ ਦੇ ਬੰਨ੍ਹ ਨੇ। ਸ਼ਾਹਕੋਟ ਇਲਾਕੇ ਦੇ 7 ਥਾਵਾਂ ਤੇ ਪਾੜ ਪਏ ਨੇ। ਉਹਦੇ ਚੋਂ ਸਿਰਫ ਜਾਣੀਆਂ ਚਹਿਲ ਬੰਨ੍ਹ ਜਿਹੜਾ ਜੀ ਉਹਦੇ ਉੱਤੇ ਧਿਆਨ ਕੇਂਦਰਿਤ ਹੋਇਆ ਹੈ, ਜਿੱਥੇ 30% ਜਿਹੜਾ ਜੀ ਉਹ ਕੰਮ ਅਜੇ ਹੋਇਆ। ਜਿਹੜੇ ਪਾਣੀ ਦੇ ਵਿੱਚ ਘਿਰੇ ਜਿਹੜਾ ਜੀ ਉਹ ਲੋਕ ਨੇ, ਜਦੋਂ ਉਹ ਕਿਸ਼ਤੀ ਨੂੰ ਆਪਣੇ ਪਿੰਡ ਦੇ ਵਿੱਚ ਆਉਂਦਾ ਦੇਖਦੇ ਨੇ ਤੇ ਸਭ ਤੋਂ ਵੱਡੀ ਜਿਹੜੀ ਉਹ ਮੰਗ ਕਰਦੇ ਆ ਕਿ ਪਾਣੀ ਚਾਹੀਦਾ। ਆਓ ਕਿ ਪਾਣੀ ਦੇ ਵਿੱਚ ਘਿਰੇ ਹੋਏ ਲੋਕ ਪੀਣ ਵਾਲੇ ਪਾਣੀ ਦੀ ਇਸ ਵੇਲੇ ਵੱਡੀ ਸਮੱਸਿਆ ਦੇ ਨਾਲ ਜਿਹੜਾ ਜੀ ਉਹ ਜੂਝ ਰਹੇ ਆ। 6-6 ਫੁੱਟ ਪਾਣੀ ਉਹ ਲੋਕਾਂ ਦੇ ਘਰਾਂ ਦੇ ਅੰਦਰ ਹੈ ਜੀ। ਪਿੰਡ ਨਲ ਹੈ ਇੱਥੇ ਲੋਹੀਆਂ ਦੇ ਬਿਲਕੁਲ ਨਾਲ, ਤੇ ਪਿੰਡ ਪੁਰਾਣਾ ਪੈਂਦਾ ਜਿੱਥੇ ਧੁੱਸੀ ਬੰਨ੍ਹ ਦੇ ਇਹ ਅੰਦਰ ਆ ਜੀ। ਇੱਥੇ ਸਾਰਾ ਕੁਝ ਜਿਹੜਾ ਜੀ ਉਹ ਲੋਕਾਂ ਦਾ ਰੁੜ ਗਿਆ। ਛੱਤਾਂ ਦੇ ਉੱਤੇ ਖਾਣ ਪੀਣ ਦਾ ਸਮਾਨ ਤੇ ਮੰਜੇ ਬਿਸਤਰੇ ਲੈ ਕੇ ਲੋਕ ਜਿਹੜਾ ਜੀ ਉਹ ਅਜੇ ਵੀ ਬੈਠੇ ਹੋਏ ਨੇ, ਇਸ ਆਸ ਦੇ ਵਿੱਚ ਕਿ ਕਦੋਂ ਜਿਹੜਾ ਜੀ ਪਾਣੀ ਲੱਥੂਗਾ। ਪਾਣੀ ਕਿਉਂਕਿ ਹੁਣ ਤੇਜ਼ ਬਹਾਓ ਪਾਣੀ ਦਾ ਨਹੀਂ ਹੈਗਾ, ਪਾਣੀ ਖੜ ਗਿਆ। ਉਹਦੇ ਨਾਲ ਇਸ ਵੇਲੇ ਜਿਹੜੀ ਪਾਣੀ ਬਦਬੂ ਜਿਹੜੀ ਮਾਰ ਰਿਹਾ, ਉਹ ਕਈ ਕਿਸਮ ਦੀਆਂ ਬਿਮਾਰੀਆਂ ਇੱਥੇ ਇਸ ਏਰੀਆ ਦੇ ਵਿੱਚ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਦਾ ਕਰ ਰਿਹਾ ਜੀ। ਇਹਦੇ ਨਤੀਜੇ ਤਾਂ ਬਾਅਦ ਵਿੱਚ ਪਤਾ ਲੱਗਣਗੇ ਕਿ ਕੀ ਕੁਛ ਹੋ। ਤੇ ਅੱਗੇ ਗੱਲ ਕਰਦੇ ਹਾਂ, ਜਿਹੜੀ ਕੁੜੀ ਦੀ ਅਸੀਂ ਰਾਤ ਗੱਲ ਕੀਤੀ ਸੀ ਕਿ ਸੰਗਲਾਂ ਦੇ ਨਾਲ ਉਹ ਬੰਨੀ ਹੋਈ ਅੰਮ੍ਰਿਤਸਰ ਦੇ ਵਿੱਚ, ਉਸਨੇ ਸਰਕਾਰ ਤੇ ਕਈ ਸਵਾਲ ਕਿਉਂਕਿ ਇਹ ਖਬਰਾਂ ਵੱਡੇ ਰੂਪ ਦੇ ਵਿੱਚ ਜਿਹੜੀਆਂ ਉਹ ਸਾਹਮਣੇ ਆ ਗਈਆਂ ਤੇ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਸਿੰਘ ਔਜਲਾ ਉਹ ਇਸ ਕੁੜੀ ਦੇ ਘਰੇ ਜਿਹੜਾ ਪਹੁੰਚੇ ਔਰ ਉਹਨੂੰ ਇਹ ਆਫਰ ਜਿਹੜਾ ਜੀ ਕੀਤਾ ਕਿ ਹਰ ਤਰੀਕੇ ਦੇ ਨਾਲ ਉਹਦਾ ਇਲਾਜ ਉਹ ਕਰਵਾਉਣ ਦੇ ਵਾਸਤੇ ਜਿਹੜੀ ਜੀ ਕੋਈ ਵੀ ਮਦਦ ਕਰਨਗੇ। ਇਹ ਰਣਜੀਤ ਐਵੀਨਿਊ ਦੇ ਵਿੱਚ ਨਸ਼ੇ ਦੀ ਜਿਹੜੀ ਆਦੀ ਹੋਈ ਕੁੜੀ ਆ, ਜਿਹਨੂੰ ਉਹਦੀ ਮਾਂ ਨੇ ਜਿਹੜੀ ਬੇੜੀ ਪਾਈ ਹੋਈ ਆ ਸੰਗਲ ਦੇ ਨਾਲ ਜਿਹੜਾ ਬੰਨ੍ਹ ਕੇ ਰੱਖਿਆ ਹੋਇਆ, ਔਰ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਜੀ ਉਹ ਵਾਇਰਲ ਹੋ ਗਈ। ਇਹ ਅਸਲ ਦੇ ਵਿੱਚ ਕੁੜੀ ਜਿਹੜੀ ਹੈ ਜੀ ਇਹ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਕਰਦੀ ਸੀਗੀ ਕੰਮ, ਜਿੱਥੇ ਇਹ ਨਸ਼ੇ ਦੇ ਉੱਤੇ ਜਿਹੜਾ ਜੀ ਉਹ ਲੱਗੀ। ਕੁੜੀ ਇਹ ਵੀ ਕਹਿੰਦੀ ਆ ਕਿ ਜਿੱਥੋਂ ਉਹਨੂੰ ਨਸ਼ਾ ਜਿਹੜਾ ਜੀ ਉਹ ਲੱਗਿਆ, ਉੱਥੇ ਹੀ ਨਸ਼ਾ ਜਿਹੜਾ ਜੀ ਸੌਖਾ ਨਹੀਂ ਮਿਲਦਾ, ਬਲਕਿ ਅੰਮ੍ਰਿਤਸਰ ਦੇ ਵਿੱਚ ਉਦੋਂ ਵੀ ਸੌਖਾ ਜਿਹੜਾ ਜੀ ਉਹ ਮਿਲਦਾ। ਕੁੜੀ ਨੇ ਜਿਹੜਾ ਜੀ ਉਹ ਸਵਾਲੀਆ ਚਿੰਨ੍ਹ ਸਰਕਾਰ ਦੇ ਉੱਤੇ ਲਾਏ ਨੇ। ਇੱਕ ਤਾਂ ਉਹ ਕਹਿੰਦੀ ਆ, ਓਪਨਲੀ ਕਹਿੰਦੀ ਆ ਕਿ ਕਿਸੇ ਨਸ਼ਾ ਛਡਾਊ ਸੈਂਟਰ ਦੇ ਵਿੱਚ ਉਹਨੇ ਨਸ਼ਾ ਨਹੀਂ ਛੱਡਣ ਜਾਣਾ। ਉਹ ਕਹਿੰਦੀ ਮੇਰਾ ਕੋਈ ਭਰੋਸਾ ਇਹਨਾਂ ਨਸ਼ਾ ਛਡਾਊ ਸੈਂਟਰਾਂ ਦੇ ਉੱਤੇ ਨਹੀਂ ਗਾ। ਉਹਦਾ ਜਿਹੜਾ ਪ੍ਰਮੁੱਖ ਕਾਰਨ ਹੈ ਨਾ ਜੀ, ਉਹ ਇਹ ਕਿਹਾ ਜਾ ਸਕਦਾ, ਆਪਾਂ ਕਈ ਵਾਰੀ ਜਿਹੜੀ ਗੱਲ ਸਾਂਝੀ ਕੀਤੀ ਹੈ ਕਿ ਜਿਹੜੇ ਨਸ਼ੇ ਨੇ ਉਹ ਇਹਨਾਂ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਵੀ ਮਿਲਦੇ ਨੇ। ਇੱਕ ਦੂਜੀ, ਇਹ ਨਸ਼ੇ ਦੇ ਜਿਹੜੀ ਤੋਟ ਹੈ ਉਹਦੇ ਜਗ੍ਹਾ ਦੇ ਉੱਤੇ ਗੋਲੀਆਂ ਜਿਹੜੀਆਂ ਜੀ ਉਹ ਦੇ ਦਿੰਦੇ ਆ, ਜਿਹਦੇ ਨਾਲ ਨਸ਼ਾ ਛੱਡ ਕੇ ਗੋਲੀਆਂ ਦੇ ਉੱਤੇ ਜਿਹੜਾ ਜੀ ਉਹ ਲੋਕ ਲੱਗ ਜਾਂਦੇ ਆ। ਇਸ ਕਰਕੇ ਉਹਨੇ ਕਿਹਾ ਉਹ ਕਿਸੇ ਨਸ਼ਾ ਛਡਾਊ ਸੈਂਟਰ ਦੇ ਵਿੱਚ ਜਾਣ ਦੇ ਵਾਸਤੇ ਤਿਆਰ ਨਹੀਂ ਗੀ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਖੜਾ ਹੁੰਦਾ ਹੈ ਨਸ਼ਾ ਛਡਾਊ ਸੈਂਟਰਾਂ ਦੇ ਉੱਤੇ। ਦੂਜੀ ਜਿਹੜੀ ਗੱਲ ਉਹਨੇ ਵੱਡੀ ਇਹ ਆਖੀ ਗੁਰਜੀਤ ਸਿੰਘ ਔਜਲਾ ਹੋਰਾਂ ਨੂੰ, ਜਿਹੜੇ ਮੈਂਬਰ ਪਾਰਲੀਮੈਂਟ ਨੇ, ਕਿ ਤੁਸੀਂ ਇੱਥੇ ਬੈਠੇ ਹੋ। ਉਹ ਕਹਿੰਦੀ ਕਿ ਮੈਂ ਹੁਣ ਫੋਨ ਜਿਹੜੀ ਦੀ ਉਹ ਕਰ ਦਿੰਦੀ ਆ ਤੇ 10 ਮਿੰਟਾਂ ਦੇ ਵਿੱਚ ਨਸ਼ਾ ਜਿਹੜਾ ਦੀ ਉਹ ਘਰ ਪਹੁੰਚ ਜੂਗਾ, ਘਰ ਡਿਲੀਵਰੀ ਜਿਹੜੀ ਦੀ ਉਹ ਹੋ ਜੂਗੀ। ਇਹ ਗੱਲਾਂ ਆਮ ਚੱਲਦੀਆਂ ਨੇ ਜੀ, ਪਰ ਉਹ ਜਿਹੜੀ ਨਸ਼ੇ ਦੇ ਉੱਤੇ ਲੱਗੀ ਇੱਕ ਮੈਂਬਰ ਪਾਰਲੀਮੈਂਟ ਦੇ ਮੂਹਰੇ ਜਿਹੜਾ ਦੀ ਇਹ ਸਵਾਲ ਉਠਾ ਰਹੀ ਹੈ। ਸੰਸਦ ਮੈਂਬਰ ਜਿਹੜੇ ਨੇ ਗੁਰਜੀਤ ਸਿੰਘ ਔਜਲਾ, ਉਹਨੇ ਵੀ ਇਹ ਕਿਹਾ ਕਿ ਉਹ ਮੁੱਖ ਮੰਤਰੀ ਹੋਰਾਂ ਦੇ ਧਿਆਨ ਦੇ ਵਿੱਚ ਇਹ ਲਿਆਉਣਗੇ। ਮੁੱਖ ਮੰਤਰੀ ਹੋਰਾਂ ਨੂੰ ਕਿਹੜਾ ਪਤਾ ਨਹੀਂਗਾ ਜੀ। ਕੁੜੀ ਕਹਿੰਦੀ ਆ ਕਿ ਇਸ ਮਾਮਲੇ ਦੇ ਉੱਤੇ ਉਹਦੀ ਮਾਂ ਨੇ ਵੀ ਜਿਹੜੀ ਇਹ ਗੱਲ ਕਹੀ ਆ ਕਿ ਉਹਨੇ
ਇਹ ਪੁਲਿਸ ਨੂੰ ਜਿਹੜਾ ਵੀ ਸਾਰਾ ਕੁਝ ਦੱਸਿਆ ਸੀ ਕਿ ਆਹ ਸਮਗਲਰ ਨੇ ਇੱਥੇ ਜਿਹੜਾ ਨਸ਼ਾ ਲਿਆ ਕੇ ਦਿੰਦੇ ਆ, ਪਰ ਉਹ ਕਹਿੰਦੀ ਕਿ ਉਹ ਕਦੀ ਵੀ ਪੁਲਿਸ ਨੇ ਇਸ ਮਾਮਲੇ ਦੇ ਉੱਤੇ ਕੋਈ ਕਾਰਵਾਈ ਜਿਹੜੀ ਆ ਜੀ ਉਹ ਨਹੀਂ ਕੀਤੀ। ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਵੱਡਾ ਸਵਾਲ ਹੈ। ਉਹ ਕੁੜੀ ਇਹ ਵੀ ਦਾਅਵਾ ਜਿਹੜੀ ਹੈ ਜੀ ਕਰਦੀ ਆ ਕਿ ਮਨੋਰੰਜਨ ਦੀ ਖਾਤਰ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਕੁੜੀਆਂ ਜਿਹੜੀਆਂ ਨੌਕਰੀ ਕਰਦੀਆਂ ਨੇ ਉਹ ਮਨੋਰੰਜਨ ਦੇ ਵਾਸਤੇ ਇਹ ਨਸ਼ਾ ਕਰ ਲੈਂਦੀਆਂ ਨੇ ਤੇ ਫਿਰ ਉਹ ਇਸ ਨਸ਼ੇ ਦੀਆਂ ਆਦੀ ਜਿਹੜੀਆਂ ਦੀ ਉਹ ਹੋ ਜਾਂਦੀਆਂ ਨੇ। ਕੁੜੀ ਇਹ ਵੀ ਕਹਿੰਦੀ ਆ ਕਿ ਮੁੰਡਿਆਂ ਵਾਂਗੂ ਵੱਡੀ ਗਿਣਤੀ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਜਿਹੜੀਆਂ ਉਹ ਫਸ ਗਈਆਂ ਹੋਈਆਂ ਨੇ। ਉਹ ਕੁੜੀ ਇਹ ਵੀ ਕਹਿੰਦੀ ਆ ਕਿ ਕਈ ਕੁੜੀਆਂ ਦੀ ਨਸ਼ਿਆਂ ਦੇ ਕਾਰਨ ਮੌਤ ਵੀ ਜਿਹੜੀ ਉਹ ਹੋ ਚੁੱਕੀ ਹੋਈ ਆ। ਔਰ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਹੈ ਜੀ ਉਹਦੇ ਉੱਤੇ ਤਾਂ ਸਵਾਲੀਆ ਚਿੰਨ੍ਹ ਉਹ ਵੱਡਾ ਜਿਹੜਾ ਉਹ ਖੜਾ ਕਰ ਹੀ ਰਹੀ ਆ। ਉਧਰ ਜਿਹੜੀਆਂ ਓਵਰਡੋਜ਼ ਦੇ ਨਾਲ ਡੈਥ ਨੇ ਉਹ ਉਸੇ ਤਰੀਕੇ ਦੇ ਨਾਲ ਜਿਹੜੀਆਂ ਜਾਰੀ ਨੇ। 1 ਸਾਲ ਪਹਿਲਾਂ ਵਿਆਹਿਆ ਮਖੂ ਨੇੜੇ ਪਿੰਡ ਕੱਸੋਆਣਾ ਦਾ ਰਹਿਣ ਵਾਲਾ ਨੌਜਵਾਨ ਜਿਹੜਾ ਸੀਗਾ ਜੀ ਉਹ ਓਵਰਡੋਜ਼ ਦੇ ਨਾਲ ਰਾਤ ਮਾਰਿਆ ਗਿਆ। ਦੇਖੋ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ। ਤੇ ਅੱਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਜੇ ਗੱਲ ਕਰੀਏ ਤਾਂ ਡੀਜੀਪੀ ਨੂੰ ਉਹਨਾਂ ਨੇ ਸੱਦ ਲਿਆ। ਸੋ ਇਹ ਇਸੇ ਹੀ ਮਾਮਲੇ ਨੂੰ ਅੱਗੇ ਤੋਰਦਿਆਂ ਤੁਸੀਂ ਕਹਿ ਲਓ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਨਸ਼ਿਆਂ ਦੇ ਕਾਰੋਬਾਰ ਦੇ ਉੱਤੇ ਨੱਥ ਪਾਉਣ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਦੇ ਯਤਨਾਂ ਤੋਂ ਬਿਲਕੁਲ ਜਿਹੜਾ ਜੀ ਅਸੰਤੁਸ਼ਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਮੁਖੀ ਨੂੰ 29 ਅਗਸਤ ਨੂੰ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਤਲਬ ਕੀਤਾ। ਇਹਦੇ ਵਿੱਚ ਇੱਕ ਜਿਹੜੀ ਵੱਡੀ ਗੱਲ ਇਹ ਆ ਕਿ ਜਿਹੜੇ STF ਦੇ ਚੀਫ ਨੇ ਹਰਪ੍ਰੀਤ ਸਿੰਘ ਸਿੱਧੂ ਹੁਰੀ ਉਹ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਗਏ। ਇਹਦੀ ਸੁਣਵਾਈ ਦੇ ਦੌਰਾਨ ਉਹਨਾਂ ਨੇ ਇਹ ਗੱਲ ਆਖੀ ਕਿ ਉਹਨਾਂ ਦੇ ਕੋਲੇ 500 ਪੁਲਿਸ ਅਧਿਕਾਰੀ ਨੇ ਇਸ ਵੇਲੇ। ਉਹ ਕਹਿੰਦੇ ਘੱਟੋ ਘੱਟ ਉਹਨਾਂ ਨੂੰ 1000 ਹੋਰ ਪੁਲਿਸ ਵਾਲੇ ਜਿਹੜੇ ਜੀ ਅਧਿਕਾਰੀਆਂ ਦੀ ਲੋੜ ਹੈ। ਉਹ ਕਹਿੰਦੇ ਕਿ 1500 ਪੁਲਿਸ ਅਧਿਕਾਰੀ ਉਹਨਾਂ ਦੇ ਕੋਲੇ ਹੋਣ ਤੇ ਉਹ ਨਸ਼ਿਆਂ ਨੂੰ ਨੱਥ ਪਾਉਣ ਦੇ ਵਾਸਤੇ ਵੱਡੀ ਜਿਹੜੀ ਜੀ ਮੁਹਿੰਮ ਤੋਰ ਸਕਦੇ ਆ। 500 ਪੁਲਿਸ ਅਧਿਕਾਰੀਆਂ ਦੇ ਨਾਲ ਉਹ ਬਹੁਤਾ ਕੁਝ ਨਹੀਂ ਕਰ ਸਕਦੇ। ਇਹ ਮਾਮਲਾ ਜਿਹੜਾ ਸੀਗਾ ਜੀ ਜਦੋਂ ਹਰਪ੍ਰੀਤ ਸਿੰਘ ਸਿੱਧੂ ਹੁਰੀ ਪਹਿਲਾਂ STF ਦੇ ਚੀਫ ਸੀ ਉਹਨਾਂ ਨੇ ਉਦੋਂ ਵੀ ਉਠਾਇਆ ਸੀ। ਉਦੋਂ ਇਹ ਮਾਮਲਾ ਉਠਾਉਣ ਕਰਕੇ ਬਜਾਏ ਇਹਦੇ ਕਿ ਹਰਪ੍ਰੀਤ ਸਿੰਘ ਸਿੱਧੂ ਹੁਰਾਂ ਨੂੰ ਜਿਹੜੇ ਜੀ ਉਹ ਪੁਲਿਸ ਅਧਿਕਾਰੀ ਦੇ ਦਿੱਤੇ ਜਾਂਦੇ, ਹਰਪ੍ਰੀਤ ਸਿੰਘ ਸਿੱਧੂ ਹੁਰੀ ਹੀ ਲਾਂਭੇ ਜਿਹੜਾ ਜੀ ਉਹ ਕਰ ਦਿੱਤੇ ਗਏ ਸੀਗੇ। ਹੁਣ ਇਸ ਮਾਮਲੇ ਦੇ ਉੱਤੇ ਹਰਪ੍ਰੀਤ ਸਿੰਘ ਸਿੱਧੂ ਹੁਰਾਂ ਦੀ ਇਹ ਗੱਲ ਜਿਹੜੀ ਜੀ ਉਹ ਸੁਣ ਕੇ ਔਰ ਇਹ ਸੁਣ ਕੇ ਕਿ ਜੇ ਵੱਡੇ ਸਮਗਲਰਾਂ ਨੂੰ ਨੱਥ ਪਾਉਣੀ ਹੈ ਤਾਂ ਉਹਨਾਂ ਨੂੰ ਪੁਲਿਸ ਮੁਲਾਜ਼ਮ ਜਿਹੜੇ ਜੀ ਹੋਰ ਚਾਹੀਦੇ ਆ। ਇਸ ਮਾਮਲੇ ਦੇ ਉੱਤੇ ਜਿਹੜੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਦਿਨਕਰ ਗੁਪਤਾ ਹੁਰੀ ਉਹਨਾਂ ਨੂੰ ਸੱਦ ਲਿਆ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ। ਔਰ ਉਹਨਾਂ ਨੂੰ 29 ਅਗਸਤ ਨੂੰ ਜਿਹੜਾ ਜੀ ਭਲਕੇ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਔਰ ਪੰਜਾਬ ਹਰਿਆਣਾ ਹਾਈ ਕੋਰਟ ਇਸ ਗੱਲ ਨੂੰ ਲੈ ਕੇ ਬਹੁਤ ਸਖਤ ਹੈ ਕਿ ਉਹਨਾਂ ਨੇ 25 ਜਿਹੜੇ ਜੀ ਉਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀਗੇ ਜਨਵਰੀ 2019 ਦੇ ਵਿੱਚ, ਇਸ ਸਾਲ ਦੀ ਸ਼ੁਰੂਆਤ ਦੇ ਵਿੱਚ। ਔਰ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਹੈ ਜੀ ਉਹ ਕਹਿੰਦੀ ਆ ਕਿ ਜਿਹੜੇ 25 ਨਿਰਦੇਸ਼ ਉਹਨਾਂ ਨੇ ਕੀਤੇ ਸੀ ਇਸ ਮਾਮਲੇ ਦੇ ਵਿੱਚ 75% ਜਿਹੜੇ ਜੀ ਉਹ ਨਹੀਂ ਹੋਏ, ਸਿਰਫ 25% ਜਿਹੜੇ ਜੀ ਉਹ ਲਾਗੂ ਹੋਏ। ਹੁਣ ਦੇਖਦੇ ਹਾਂ ਕਿ DGP ਸਾਹਿਬ ਜਿਹੜੇ ਨੇ ਜੀ ਉਹ ਕੀ ਜਵਾਬ ਦਿੰਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ। ਔਰ ਖਾਸ ਤੌਰ ਦੇ ਉੱਤੇ ਜਿਹੜੇ STF ਨੇ ਜਿਹੜੀ ਪਾਵਰ ਮੰਗੀ ਆ, ਜਿਹੜੀਆਂ ਪਾਵਰਾਂ ਮੰਗੀਆਂ ਨੇ, ਉਸ ਮਾਮਲੇ ਦੇ ਉੱਤੇ ਕੀ ਪਾਵਰਾਂ ਇਹ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਦਿੱਤੀਆਂ ਜਾਂਦੀਆਂ ਨੇ ਜਾਂ ਪਹਿਲਾਂ ਦੇ ਤਰੀਕੇ ਦੇ ਨਾਲ ਉਹ ਲਾਂਭੇ ਕਰ ਦਿੱਤੇ ਜਾਂਦੇ। ਇਹ ਤਾਂ ਸਰਕਾਰ ਦਾ ਨਾ ਫਾਇਦਾ ਹੋਇਆ ਤੇ ਲਾਂਭੇ ਕੀਤੇ ਜਾਣਗੇ। ਤਾਂ ਅੱਗੇ ਗੱਲ ਕਰਦੇ ਹਾਂ ਕਸ਼ਮੀਰ ਦੀ। ਉੱਥੋਂ ਕੋਈ ਵੀ ਉਗ ਸੁਗ ਨਹੀਂ ਨਿਕਲ ਰਹੀ, ਉੱਥੇ ਸੁੰਨ ਬਰਕਰਾਰ ਹੈ। ਬਿਲਕੁਲ ਜੀ। ਐਕਚੁਅਲੀ ਇੱਥੇ ਕਸ਼ਮੀਰ ਦੇ ਵਿੱਚ ਹਾਲਾਤ ਜਿਹੜੇ ਜੀ ਲਗਾਤਾਰ ਜਿਹੜੇ ਬਣੇ ਹੋਏ ਆ ਜੀ ਸੁੰਨ ਵਾਲੇ। 23ਵੇਂ ਦਿਨ ਵੀ ਜਿਹੜਾ ਜੀ ਇਹ ਪ੍ਰਭਾਵਿਤ ਹੈ ਖੇਤਰ ਜਿਹੜਾ ਜੀ। ਬਾਜ਼ਾਰ ਸਕੂਲ ਬੰਦ ਨੇ, ਜਨਤਕ ਆਵਾਜਾਈ ਬੰਦ ਹੈ। CRPF ਜਿਹੜੀ ਆ ਜੀ ਉਹਦੇ ਮੁਖੀ ਉੱਥੋਂ ਦੇ ਰਾਜਪਾਲ ਨੂੰ ਮਿਲੇ ਨੇ, ਜੰਮੂ ਕਸ਼ਮੀਰ ਦੇ ਹਾਲਾਤਾਂ ਦੇ ਬਾਰੇ ਉਹਨਾਂ ਨੇ ਜਾਣਕਾਰੀ ਜਿਹੜੀ ਆ ਜੀ ਉਹ ਦਿੱਤੀ ਆ। ਸਵਾਲ ਇਹ ਆ ਜੀ ਕਿ ਉੱਥੇ ਜਿਹੜੀ ਜੀ ਉਹ ਜਾਣਕਾਰੀ ਇਹ ਕਿਹਾ ਜਾ ਰਿਹਾ ਹੈ ਕਿ ਆਮ ਵਰਗੇ ਹਾਲਾਤ ਨੇ, ਕੋਈ ਗੜਬੜ ਨਹੀਂ ਹੋਈ। ਦੇਖੋ ਸਕੂਲ ਬੰਦ ਨੇ, ਬਾਜ਼ਾਰ ਬੰਦ ਨੇ, ਸਾਰਾ ਕੁਝ ਜਿਹੜਾ ਜੀ ਬੰਦ ਹੈ, ਕੋਈ ਟ੍ਰੈਫਿਕ ਨਹੀਂ ਚੱਲ ਰਿਹਾ ਤੇ ਗੜਬੜ ਕਾਹਦੇ ਨਾਲ ਜਿਹੜੀ ਜੀ ਉਹ ਹੋਣੀ ਹੈ। ਵਾਦੀ ਦੇ ਬਹੁਤੇ ਇਲਾਕਿਆਂ ਦੇ ਵਿੱਚ ਪਾਬੰਦੀਆਂ ਜਿਹੜੀਆਂ ਦੀ ਉਹ ਹੈਗੀਆਂ ਨੇ ਔਰ ਵੱਡੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਦੀ ਉਸੇ ਤਰੀਕੇ ਦੇ ਨਾਲ ਤਾਇਨਾਤ ਨੇ। ਇੰਟਰਨੈਟ ਬੰਦ ਹੈ,
ਫੋਨ ਜਿਹੜੇ ਦੀ ਉਹ ਬੰਦ ਨੇ। ਕੁਝ ਇਲਾਕਿਆਂ ਦੇ ਵਿੱਚ ਬਹਾਲ ਕੀਤੇ ਗਏ ਨੇ, ਪਰ ਬਾਅਦ ਦੇ ਵਿੱਚ ਉੱਥੋਂ ਫੇਰ ਜਿਹੜੇ ਦੀ ਉਹ ਵਾਪਸ ਲੈ ਲਏ ਜਾਂਦੇ ਨੇ। ਲਾਲ ਚੌਕ ਦੇ ਪ੍ਰੈਸ ਇਨਕਲੇਵ ਦੇ ਵਿੱਚ ਪਾਬੰਦੀਆਂ ਅਜੇ ਵੀ ਜਿਹੜੀਆਂ ਦੀ ਉਹ ਜਾਰੀ ਨੇ। 23ਵੇਂ ਦਿਨ ਬਾਜ਼ਾਰ ਤੇ ਜਿਹੜੇ ਕਾਰੋਬਾਰੀ ਅਦਾਰੇ ਨੇ ਉਹ ਮੁਕੰਮਲ ਬੰਦ ਰਹੇ। ਮਹੀਨਾ ਜਿਹੜਾ ਜੀ ਉਹ ਹੋਣ ਨੂੰ ਆਇਆ। ਚਲੋ ਬਾਜ਼ਾਰ ਬੰਦ ਨੇ, ਕਾਰੋਬਾਰੀ ਜਿਹੜੇ ਦੀ ਉਹ ਸਾਰਾ ਕੁਝ ਬੰਦ ਹੈ, ਸਕੂਲ ਬੰਦ ਨੇ, ਕਾਲਜ ਬੰਦ ਨੇ, ਮੰਨ ਲਿਆ। ਜਿਹੜੇ ਲੋਕ ਘਰਾਂ ਦੇ ਅੰਦਰ ਤਾੜੇ ਹੋਏ ਆ, ਕਿਉਂਕਿ ਜਦੋਂ ਇਹ ਸਾਰਾ ਮਾਹੌਲ ਬਣ ਰਿਹਾ ਸੀਗਾ ਉਸ ਟਾਈਮ ਦੇ ਉੱਤੇ ਇੱਕ ਗੱਲ ਬੜੀ ਵੱਡੇ ਪੱਧਰ ਦੇ ਉੱਤੇ ਸਾਹਮਣੇ ਆ ਰਹੀ ਸੀ ਕਿ ਲੋਕ ਖਰੀਦੋ ਫਰੋਖਤ ਕਰ ਰਹੇ ਆ ਵੱਡੇ ਮਾਤਰਾ ਦੇ ਵਿੱਚ। ਉਹਨਾਂ ਨੂੰ ਲੱਗਦਾ ਹੈ ਕਿ ਇਹ ਕੁਝ ਦਿਨਾਂ ਲਈ ਬੰਦ ਹੋਊਗਾ, ਪਰ ਜੇ ਸੋਚਿਆ ਜਾਵੇ ਤਾਂ ਕਿੰਨਾ ਕੁਝ ਕੋਈ ਖਰੀਦ ਸਕਦਾ ਜੀ, ਕਿੰਨਾ ਖਰੀਦ ਸਕਦਾ ਹੈ? ਹਫ਼ਤੇ ਦਾ, 10 ਦਿਨ ਦਾ, 12 ਦਿਨ ਦਾ, ਇਸ ਤੋਂ ਬਾਅਦ 15 ਦਿਨ ਦਾ, ਇਦੋਂ ਜ਼ਿਆਦਾ ਤਾਂ ਨਹੀਂ ਖਰੀਦ ਸਕਦਾ। 23 ਦਿਨ ਜਿਹੜਾ ਜੀ ਉਹ ਹੋ ਗਏ, ਅੱਜ 24ਵਾਂ ਦਿਨ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਲੋਕਾਂ ਨੂੰ ਅੰਦਰ ਤਾੜਿਆਂ ਨੂੰ, ਅੰਦਰ ਤਾੜੇ ਹੋਏ ਲੋਕਾਂ ਦੇ ਵਿੱਚ ਬਜ਼ੁਰਗ, ਔਰਤਾਂ, ਬੱਚੇ ਜਿਹੜਾ ਜੀ ਉਹ ਸ਼ਾਮਲ ਨੇ। ਕਿੰਨਾ ਹਾਲ ਦੇ ਵਿੱਚ ਉਹ ਹੋਣਗੇ, ਕਿੰਨਾ ਹਾਲਾਤਾਂ ਦੇ ਵਿੱਚ ਜਿਹੜਾ ਜੀ ਉਹ ਹੋਣਗੇ, ਇਹਦਾ ਕੋਈ ਬਹੁਤਾ ਫਿਕਰ ਜਿਹੜਾ ਜੀ ਉਹ ਹੈ ਨਹੀਂ ਕਿਸੇ ਜਗ੍ਹਾ ਦੇ ਉੱਤੇ ਜੀ। ਬਾਬਾ ਮੰਦੇ ਹਾਲ ਹੈ। ਬਹੁਤ ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਰੋਤੇ। ਇਸ ਨਾਲ ਖਬਰਾਂ ਇਸੇ ਦੇ ਨਾਲ ਸੱਚ ਦਾ ਬੁਲਟ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ